ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਰਸਾਂ ਹੁਣ ਸਾਨੂੰ ਐਂਡ ਵਾਲੇ ਸੈਕਸ਼ਨ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਸਿੱਖ ਹਿਸਟਰੀ ਦੇ ਹਵਾਲੇ ਨਾਲ ਜਦੋਂ ਅਸੀਂ 1947 ਤੋਂ ਪਹਿਲਾਂ ਦੀ ਮਿਸਡ ਓਪਰਚੁਨਿਟੀਜ਼, ਇੱਕ ਨਹੀਂ ਬਹੁਤ ਸਾਰੇ ਮੌਕਿਆਂ ਦੀ ਗੱਲ ਕਰਦੇ ਹਾਂ, ਤੇ ਇਸ ਦੀ ਸ਼ੁਰੂਆਤ 1932 ਦੇ 1930 'ਚ ਹੀ ਹੁੰਦੀ ਹੈ, ਕਿਉਂਕਿ ਰਾਊਂਡ ਟੇਬਲ ਕਾਨਫਰੰਸਿਸ ਉਦੋਂ ਸ਼ੁਰੂ ਹੋ ਗਈਆਂ ਸੀ। ਔਰ ਉਹਦੇ 'ਚ ਇੱਕ ਬੜਾ ਲੈਂਡਮਾਰਕ ਸੀ ਕਮਿਊਨਲ ਅਵਾਰਡ 1932 ਦੇ ਵਿੱਚ ਜੀ। ਔਰ ਇਸ ਕਮਿਊਨਲ ਅਵਾਰਡ ਦੇ ਵਿੱਚ ਜਿੱਥੇ ਸੈਪਰੇਟ ਇਲੈਕਟੋਰੇਟ ਦੀ ਗੱਲ ਸੀ, ਉੱਥੇ ਜਿਹੜਾ ਉਹਨਾਂ ਨੇ ਅੰਗਰੇਜ਼ ਚਾਹੁੰਦੇ ਸੀ ਕਿ ਕੋਈ ਸੈਟਲਮੈਂਟ ਇਹਨਾਂ ਦੀ ਮੇਨ ਕਮਿਊਨਿਟੀਜ਼ ਦੀ ਹੋ ਜਾਏ, ਉਹ ਹੋ ਨਹੀਂ ਸਕੀ। ਸੋ ਉਹਨਾਂ ਨੇ ਕਮਿਊਨਲ ਅਵਾਰਡ ਇਹਦੇ ਤੇ ਦਿੱਤਾ ਕਿ ਇੰਨੀ ਰਿਪਰੈਜ਼ੈਂਟੇਸ਼ਨ ਜਿੰਨੀ ਆਬਾਦੀ ਦੇ ਲਿਹਾਜ਼ ਨਾਲ ਸੀ। ਸੋ ਉਹਦੇ 'ਚ ਸਿੱਖ ਲੀਡਰਸ਼ਿਪ ਈਵਨ ਉਸ ਦੌਰ ਦੇ ਵਿੱਚ ਵੀ ਜਾਓ ਜਲਾਲ ਨਾਲ ਵਿਰੋਧ ਕਰਨ ਦੇ ਲਾਈਨ ਤੇ ਤਾਂ ਆਈ। ਔਰ ਉਹਨਾਂ ਨੇ ਇੱਕ ਬੜੀ ਸੈਂਟਰਲ ਸਿੱਖ ਲੀਗ ਨੇ ਆਲ ਪਾਰਟੀ ਕਾਨਫਰੰਸ ਕੀਤੀ, 17 ਮੈਂਬਰ ਚੁਣੇ, ਕੌਂਸਲ ਆਫ ਐਕਸ਼ਨ ਬਣਾਈ। ਔਰ ਅਸੀਂ ਬਿਲਕੁਲ ਨਹੀਂ ਮੰਨਿਆ। ਸਰ ਕਪੂਰ ਸਿੰਘ ਹੋਰਾਂ ਨੇ ਸਾਚੀ ਸਾਖੀ 'ਚ ਵੇਰਵੇ ਨਾਲ ਕਿਹਾ ਹੈ ਵੀ ਉਦੋਂ ਉਹਨਾਂ ਨੇ ਇਹ ਅਰਦਾਸ ਕੀਤੀ ਅਕਾਲੀ ਲੀਡਰਾਂ ਨੇ ਕਿ ਜੇ ਹੇ ਗੁਰੂ ਤੂੰ ਸਾਡੀ ਬੌੜੀ ਨਾ ਕਰੇ ਤੇ ਫਿਰ ਤੂੰ ਸਾਡਾ ਗੁਰੂ ਨਹੀਂ, ਤੇ ਅਸੀਂ ਨਾ ਹੋਈਏ ਤੇ ਅਸੀਂ ਤੇਰੇ ਸਿੱਖ ਨਹੀਂ। ਇਸ ਕਿਸਮ ਦੀ ਬੜੀ ਬੇਹੁਦਾ ਜਿਹੀ ਗੱਲ। ਔਰ ਜਿਵੇਂ ਸਰ ਕਪੂਰ ਸਿੰਘ ਕਹਿੰਦੇ ਨੇ ਵੀ ਗੁਰੂ ਨੇ ਤਾਂ ਬੌੜੀ ਕੀਤੀ, ਅੰਗਰੇਜ਼ ਵੀ ਘਬਰਾਏ, ਉਹ ਚਾਹੁੰਦੇ, ਉਹ ਸੋਚਣ ਲੱਗੇ ਵੀ ਇਹਦੇ 'ਚ ਤਬਦੀਲੀ ਕਰਕੇ ਸਿੱਖਾਂ ਨੂੰ ਸੈਟੀਸਫਾਈ ਕਰੀਏ, ਪਰ ਇਹ ਗੱਲਾਂ ਕਰਨ ਵਾਲੇ ਜਿਹੜੇ ਨੇ ਅਲਟੀਮੇਟਲੀ ਦੌੜ ਗਏ। ਔਰ ਨਤੀਜਾ ਕਮਿਊਨਲ ਅਵਾਰਡ ਜਿਹੜਾ ਹੈ ਉਹ ਥੋੜੀ ਬਹੁਤ ਤਬਦੀਲੀ ਦੇ ਨਾਲ, ਜਿਹਦਾ ਕੋਈ ਸਿੱਖਾਂ ਨੂੰ ਫਾਇਦਾ ਨਹੀਂ ਹੋਇਆ, ਉਹ ਲਾਗੂ ਹੋ ਗਿਆ। 1954 ਦੇ ਵਿੱਚ ਅੱਜ ਦੇ ਦਿਨ ਬਾਬਾ ਗੁਰਦਿੱਤ ਸਿੰਘ ਸਰਹਾਲੀ, ਜਿਹੜੇ ਕਾਮਾਗਾਟਾ ਮਾਰੂ ਜਹਾਜ਼ ਜਿਨ੍ਹਾਂ ਨੇ ਜਿਹੜਾ ਉਹ ਕਿਰਾਏ ਤੇ ਲਿਆ ਸੀ ਜਾਪਾਨੀ ਕੰਪਨੀ ਤੋਂ, ਔਰ ਇੱਥੇ ਆਏ, ਫਿਰ ਬਜਬਜ ਘਾਟ ਦੇ ਕੰਢੇ ਤੇ ਵਾਪਸ ਜਦੋਂ ਪਹੁੰਚੇ ਗੋਲੀ ਚੱਲੀ, ਉਹ ਰੂਪੋਸ਼ ਹੋ ਗਏ ਸੀ। ਕੁਝ ਸਾਲਾਂ ਬਾਅਦ 14-15 ਸਾਲ ਬਾਅਦ ਉਹ ਆਪ ਹੀ ਪੇਸ਼ ਹੋਏ ਗਾਂਧੀ ਦੇ ਕਹਿਣ ਤੇ। ਔਰ ਬਾਅਦ ਦੇ ਵਿੱਚ ਉਹਨਾਂ ਨੇ ਈਵਨ ਇਲੈਕਸ਼ਨ ਵੀ ਲੜੀ 1932-33 ਦੇ ਪੀਰੀਅਡ 'ਚ। ਇਸ ਤੋਂ ਬਾਅਦ ਹੀ ਕਮਿਊਨਲ ਅਵਾਰਡ ਤੋਂ ਬਾਅਦ ਉਦੋਂ ਜਿਹੜਾ ਕਾਂਗਰਸ ਦੀ ਟਿਕਟ ਤੇ ਲੜੀ। ਔਰ ਪ੍ਰਤਾਪ ਸਿੰਘ ਕੈਰੋਂ, ਜਿਹੜਾ ਬਾਅਦ 'ਚ ਨਹਿਰੂ ਨੇ ਜਿਹਨੂੰ ਕੁਹਾੜੀ ਦਾ ਦਸਤਾ ਬਣਾ ਕੇ ਇਸਤੇਮਾਲ ਕੀਤਾ, ਜਿਵੇਂ ਅੱਜ ਬਾਦਲ ਨੂੰ ਬੀਜੇਪੀ ਕਰ ਰਹੀ ਹੈ, ਉਹਨੇ 1932-33 ਦੀ ਇਲੈਕਸ਼ਨ 'ਚ ਗੁਰਦਿੱਤ ਸਿੰਘ ਨੂੰ ਹਰਾਇਆ ਸੀ ਚੋਣ ਦੇ ਵਿੱਚ। ਪ੍ਰਤਾਪ ਸਿੰਘ ਕੈਰੋਂ ਜਿਹੜਾ ਉਦੋਂ ਜਨਰਲ ਸੈਕਟਰੀ ਸੀ ਅਕਾਲੀ ਦਲ ਦਾ ਔਰ ਅਕਾਲੀਆਂ ਦਾ ਉਮੀਦਵਾਰ ਸੀ। ਸੋ 1954 'ਚ ਬਾਬਾ ਗੁਰਦਿੱਤ ਸਿੰਘ ਹੋਰਾਂ ਦੀ ਮੌਤ ਹੋਈ। 1985 'ਚ ਅੱਜ ਦੇ ਦਿਨ ਰਾਜੀਵ ਲੌਂਗੋਵਾਲ ਸਮਝੌਤੇ ਤੇ ਦਸਤਖਤ ਹੋਏ। ਪਿਛਲੇ ਅਸੀਂ ਕੁਝ ਦਿਨਾਂ ਤੋਂ ਕਹਿ ਰਹੇ ਹਾਂ ਕਿ ਜੀ ਅੱਜ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਪੰਜਾਬ ਬਾਰੇ ਕੁਝ ਕੀਤਾ ਜਾਣਾ ਚਾਹੀਦਾ ਹੈ, ਫਿਰ ਕਿਵੇਂ ਪ੍ਰੋਫੈਸਰ ਅਤਰ ਸਿੰਘ, ਪ੍ਰਿਥੀਪਾਲ ਸਿੰਘ ਕਪੂਰ, ਬਲਵੰਤ ਲੱਡੂ ਔਰ ਬਰਨਾਲਾ ਔਰ ਇਹ ਸਾਰੇ ਜਿਹੜੇ ਨੇ ਰਾਮੂ ਵਾਲੀਆ, ਇਹ ਸਾਰਾ ਹਿੱਸਾ ਸੀ। ਔਰ ਅਸੀਂ ਰਾਜੀਵ ਲੌਂਗੋਵਾਲ ਅਕੋਰਡ ਜਿਹੜਾ ਕਿ ਇੱਕ ਸਰੈਂਡਰ ਸੀ, ਜਿਹੜਾ ਇੱਕ ਆਤਮ ਸਮਰਪਣ ਸੀ ਔਰ ਪੰਜਾਬ ਦੀ ਔਰ ਸਿੱਖ ਕੌਮ ਦੀ ਪਿੱਠ 'ਚ ਛੁਰਾ ਮਾਰਨਾ ਸੀ, ਇਹ 24 ਜੁਲਾਈ 1985 ਨੂੰ ਇਸ ਦੇ ਉੱਤੇ ਦੋਨਾਂ ਨੇ ਦਸਤਖਤ ਕੀਤੇ, ਲੌਂਗੋਵਾਲ ਔਰ ਰਾਜੀਵ ਨੇ। ਪਾਰਲੀਮੈਂਟ ਦੇ ਵਿੱਚ ਰੱਖਿਆ ਗਿਆ, ਪਾਰਲੀਮੈਂਟ ਨੇ ਵੀ ਪਾਸ ਕੀਤਾ। ਔਰ ਅਸੀਂ ਪਿਛਲੇ ਵਰੇ ਜਦੋਂ ਇਹੀ ਦਿਨ ਆਏ ਸਨ ਤਾਂ ਇਸ ਰਾਜੀਵ ਲੌਂਗੋਵਾਲ ਅਕੋਰਡ ਦੇ ਉੱਤੇ 2 ਪ੍ਰੋਗਰਾਮ ਜਿਹੜੇ ਨੇ ਉਹ ਵੇਰਵੇ ਨਾਲ ਕੀਤੇ ਹੋਏ ਨੇ। ਸੋ ਦਰਸ਼ਕ ਜਿਹੜੇ ਇਸ ਦਾ ਵੇਰਵਾ ਜਾਣਨਾ ਚਾਹਣ, ਕਲੌਜ਼ ਬਾਈ ਕਲੌਜ਼, ਉਹ ਉਹਦੇ ਤੇ ਜਾ ਕੇ ਦੇਖ ਸਕਦੇ ਨੇ। ਮੁੱਖ ਤੌਰ ਦੇ ਉੱਤੇ ਇਹ ਇੱਕ ਕਿਸਮ ਦਾ ਸਰੈਂਡਰ ਸੀ, ਜਿਹਦੇ 'ਚ ਸਤਲੁਜ ਯਮਨਾ ਲਿੰਕ ਨਹਿਰ ਬਣਾਉਣ ਨੂੰ ਵੀ ਮੰਨੇ ਸੀ ਲੌਂਗੋਵਾਲ। ਔਰ ਇਹਨਾਂ ਨੇ ਵੀ ਇਹ ਕਿਹਾ ਸੀ ਸਰਕਾਰ ਨੇ ਕਿ ਜੀ 26 ਜਨਵਰੀ 1986 ਤੱਕ ਅਸੀਂ ਚੰਡੀਗੜ੍ਹ ਪੰਜਾਬ ਨੂੰ ਦੇ ਦਿਆਂਗੇ, ਪਰ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਜੀ ਨਹੀਂ, ਇਹਦੇ ਬਦਲੇ ਅਬੋਹਰ ਫਾਜ਼ਿਲਕਾ ਦਿੱਤਾ ਜਾਏ, ਫਲਾਣਾ ਹੋਏ, ਟਮਕਾ ਹੋਏ। ਫਿਰ 26 ਜਨਵਰੀ ਨੂੰ ਵੀ ਨਹੀਂ ਦਿੱਤਾ ਗਿਆ। ਔਰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜ਼ਬਾਨੀ ਕਲਾਮੀ ਤੌਰ ਤੇ ਅਕਾਲੀਆਂ ਦੀਆਂ ਮੰਗਾਂ 'ਚ ਸ਼ਾਮਲ ਰਹੀਆਂ, ਲੇਕਿਨ ਇਸ ਸਾਰੇ ਦੇ ਵਿੱਚ ਕੁਝ ਵੀ ਐਸਾ ਕੰਕਰੀਟ ਨਹੀਂ ਸੀ। ਨਾ ਹੀ ਕੋਈ ਸਿਆਸੀ ਕੈਦੀਆਂ ਦੀ ਰਿਹਾਈ ਦੀ ਗੱਲ ਸੀ, ਹਜ਼ਾਰਾਂ ਨੌਜਵਾਨ ਜੇਲ੍ਹਾਂ 'ਚ ਡੱਕੇ ਹੋਏ ਸੀ, ਨਾ ਧਰਮੀ ਫੌਜੀ ਜਿਨ੍ਹਾਂ ਨੇ ਹਜ਼ਾਰਾਂ ਜਿਹੜੇ ਨੇ ਉਦੋਂ ਜੇਲ੍ਹਾਂ 'ਚ ਸੀ, ਜਿਨ੍ਹਾਂ ਨੇ ਬੈਰਕਾਂ ਛੱਡੀਆਂ ਸੀ, ਔਰ ਨਾ ਹੀ ਕੋਈ ਜਿਹੜੀਆਂ ਰੀਅਲ ਮੰਗਾਂ ਨੂੰ ਲੈ ਕੇ ਧਰਮਯੁੱਧ ਮੋਰਚਾ ਸ਼ੁਰੂ ਕੀਤਾ ਗਿਆ ਸੀ ਜੇ ਅਨੰਦਪੁਰ ਦਾ ਮਤਾ ਇੱਕ ਸਰਕਾਰ ਕਮਿਸ਼ਨ ਬਣਾਏਗੀ ਉਹਦੇ ਹਵਾਲੇ ਕਰ ਦਿਓ। ਸੋ ਇਹ ਇਵੇਂ ਹੀ ਸੀ। ਔਰ ਜਿਹਦੇ ਬਾਰੇ ਉਦੋਂ ਇੱਕ ਜੋਕ ਬੜਾ ਮਸ਼ਹੂਰ ਸੀ, ਕਿਉਂਕਿ ਉਦੋਂ ਤੱਕ ਰਾਜੀਵ ਗਾਂਧੀ ਜਿਹੜਾ ਉਹ ਸਿੱਖਾਂ ਦੀ ਨਫ਼ਰਤ ਔਰ ਗੁੱਸੇ ਦਾ ਪਾਤਰ ਸੀ, ਕਿਉਂਕਿ ਨਵੰਬਰ 84 ਦੀ ਸਿੱਖ ਨਸਲਕੁਸ਼ੀ ਉਹਦੇ ਆਰਡਰਸ ਥੱਲੇ ਹੋਈ ਸੀ।
ਔਰ ਉਹ ਹਮੇਸ਼ਾ ਬੁਲਟ ਪ੍ਰੂਫ ਜੈਕਟ ਪਾ ਕੇ ਰੱਖਦਾ ਸੀ, ਉਹਦੀ ਸਿਕਿਉਰਿਟੀ ਬਹੁਤ ਜ਼ਿਆਦਾ ਸੀ ਜੀ ਔਰ ਅਕਸਰ ਉਸ ਵੇਲੇ ਜੋਕ ਸੀ ਕਿ ਵੀ ਜਿਉਂ ਹੀ ਇਹ ਸਮਝੌਤੇ ਤੇ ਦਸਤਖਤ ਹੋਏ ਔਰ ਰਾਜੀਵ ਜਿਹੜਾ ਬਾਅਦ ਜਦੋਂ ਲੌਂਗੋਵਾਲ ਨੂੰ ਵਿਦਾ ਕਰਨ ਆਇਆ ਤੇ ਉਹਨੇ ਆਪਣੀ ਬੁਲਟ ਪ੍ਰੂਫ ਜੈਕਟ ਲਾਈ ਤੇ ਉਹਨੇ ਲੌਂਗੋਵਾਲ ਨੂੰ ਦਿੱਤੇ। ਉਹਨੇ ਕਿਹਾ ਜੀ ਹੁਣ ਮੈਨੂੰ ਲੋੜ ਨਹੀਂ, ਹੁਣ ਇਹਦੀ ਤੁਹਾਨੂੰ ਲੋੜ ਹੈ। ਔਰ ਉਹੀ ਗੱਲ ਹੋਈ। ਕੁਝ ਦਿਨਾਂ ਬਾਅਦ ਜਿਹੜਾ ਲੌਂਗੋਵਾਲ ਹੈ ਉਹ ਆਪਣੇ ਇਸ ਰਾਜੀਵ ਲੌਂਗੋਵਾਲ ਸਮਝੌਤੇ ਦੀ ਬਦੌਲਤ ਹੀ ਮਾਰਿਆ ਗਿਆ। ਉਹ ਅਸੀਂ ਆਉਣ ਵਾਲੇ ਦਿਨ ਜ਼ਿਕਰ ਕਰਾਂਗੇ। ਸੋ ਅਸੀਂ ਸਮਝਦੇ ਹਾਂ ਵੀ ਜਦੋਂ ਅਸੀਂ ਇਹਨਾਂ ਅਕਾਲੀਆਂ ਵੱਲੋਂ ਮਿਸਡ ਓਪਰਚੁਨਿਟੀਜ਼ ਦੀ ਗੱਲ ਕਰਦੇ ਹਾਂ ਕਿ ਵੀ ਤੁਸੀਂ ਇੱਕ ਇੰਨਾ ਵੱਡਾ ਘੱਲੂਕਾਰਾ ਜੂਨ 84 ਦਾ ਹਕੂਮਤ ਨੇ ਕੀਤਾ, ਨਵੰਬਰ 84 ਦਾ ਕੀਤਾ, ਪਰ ਸਿੱਖ ਕੌਮ ਸਾਰੀ ਗੁੱਸੇ 'ਚ ਸੀ। ਔਰ ਇਹੀ ਮੌਕੇ ਹੁੰਦੇ ਨੇ ਜਦੋਂ ਤੁਸੀਂ ਡਿਪਲੋਮੇਸੀ ਦੇ ਵਿੱਚ ਆ ਕੇ ਕੁਛ ਨਾ ਕੁਛ ਹਾਸਲ ਕਰਦੇ ਹੋ ਕਿ ਤੁਹਾਨੂੰ ਲੱਗਦਾ ਸੀ ਕਿ ਵੀ ਤੁਸੀਂ ਜੂਨ 84 'ਚ ਧਰਮਯੁੱਧ ਮੋਰਚੇ ਦਾ ਜਾਂ ਆਨੰਦਪੁਰ ਦੇ ਮਤੇ ਦੀ ਗੱਲ ਨਹੀਂ ਮਨਾ ਸਕੇ। ਰਾਜੀਵ ਗਾਂਧੀ ਇੰਨਾ ਘਬਰਾਇਆ ਹੋਇਆ ਸੀ, ਪਾਵਰ 'ਚ ਤਾਂ ਆ ਗਿਆ, ਉਹ ਪਾਵਰ 'ਚ ਰਹਿਣਾ ਚਾਹੁੰਦਾ ਸੀ। ਇਹ ਵੇਲਾ ਹੁੰਦਾ ਹੈ ਜਦੋਂ ਕਿ ਤੁਸੀਂ ਕੋਈ ਨਾ ਕੋਈ ਕੁਝ ਲੈ ਕੇ ਡਿੱਗਦੇ ਹੋ। ਰਾਦਰ ਇਸ ਦੇ ਉਲਟ ਲੌਂਗੋਵਾਲ ਨੇ ਉਹ ਸਤਲੁਜ ਯਮੁਨਾ ਲਿੰਕ ਨਹਿਰ ਜਿਹਦੇ ਤੋਂ ਸਾਰਾ ਧਰਮਯੁੱਧ ਮੋਰਚੇ ਦੀ ਸ਼ੁਰੂਆਤ ਹੋਈ ਸੀ ਕਿ ਭਾਈ ਪੰਜਾਬ ਦਾ ਪਾਣੀ ਜਿਹੜਾ ਸਤਲੁਜ ਦਾ ਉਹ ਯਮੁਨਾ ਦੇ ਵਿੱਚ ਨਹੀਂ ਪਾਉਣ ਦੇਣਾ, ਕਪੂਰੀ ਤੋਂ ਮੋਰਚਾ ਸ਼ੁਰੂ ਕੀਤਾ ਸੀ। ਔਰ ਇਸ ਸਮਝੌਤੇ 'ਚ ਜਿਹੜੀ ਇੱਕੋ ਇੱਕ ਮੱਦ ਅੱਜ ਵੀ ਸੈਂਟਰ ਗਵਰਨਮੈਂਟ ਲਾਗੂ ਕਰਨਾ ਚਾਹੁੰਦੀ ਹੈ ਉਹ ਇਹੀ ਹੈ ਕਿ ਭਾਈ ਇਸ ਨਹਿਰ ਨੂੰ ਬਣਾਇਆ ਜਾਏ। ਸੁਪਰੀਮ ਕੋਰਟ ਦੇ ਕੋਲ ਆ ਜਿਹੋ ਜਿਹੇ ਫੈਸਲੇ ਦੱਤੂ ਦੇ ਰਿਹਾ ਹੈ ਚੀਫ ਜਸਟਿਸ, ਉਹਦੇ 'ਚ ਕੋਈ ਵੱਡੀ ਗੱਲ ਨਹੀਂ ਹੈ। ਆਉਣ ਵਾਲੇ ਦਿਨਾਂ 'ਚ ਇਹ ਸੁਪਰੀਮ ਕੋਰਟ ਦਾ ਹੀ ਆਰਡਰ ਹੋਏਗਾ ਕਿਉਂਕਿ ਆਲਰੇਡੀ ਕੇਸ ਉਹਨਾਂ ਦੇ ਸਾਹਮਣੇ ਹੈ। ਸੈਂਟਰ ਗਵਰਨਮੈਂਟ ਨੂੰ ਕਿ ਭਾਵੇਂ ਫੌਜ ਲਾਉਣੀ ਪੈਂਦੀ ਹੈ, ਫੌਜ ਲਾ ਕੇ ਸਤਲੁਜ ਯਮੁਨਾ ਲਿੰਕ ਨਹਿਰ ਬਣਾਓ। ਸੋ ਅਲਟੀਮੇਟਲੀ ਭਾਵੇਂ ਰਾਜੀਵ ਗਾਂਧੀ ਵੀ ਮਾਰਿਆ ਗਿਆ ਤਮਿਲਾਂ ਦੇ ਹੱਥੋਂ ਜੀ, ਪਰ ਇਹ ਸਾਰੇ ਸਮਝੌਤੇ ਥੱਲੇ ਲੌਂਗੋਵਾਲ ਨੇ ਆਪਣੀ ਮੌਤ ਨੂੰ ਆਪ ਹੀ ਆਵਾਜ਼ਾਂ ਮਾਰੀਆਂ ਜੀ। ਇਸ ਤੋਂ ਮੈਂ ਤਾਂ ਸਮਝਿਆ ਵੀ ਗੱਲ ਮੁੱਕ ਗਈ। 1994 ਚ ਬਾਦਲ ਦਲ ਨੇ ਮੋਗੇ ਦੇ ਵਿੱਚ ਬੜਾ ਵੱਡਾ ਇਕੱਠ ਕਰਕੇ ਸਿੱਖ ਪਾਰਟੀ ਅਕਾਲੀ ਦਲ ਨੂੰ ਪੰਜਾਬੀ ਦਲ ਬਣਾ ਦਿੱਤਾ ਕਿ ਕੋਈ ਵੀ ਇਹਦੇ 'ਚ ਸ਼ਾਮਲ ਹੋ ਸਕਦਾ ਹੈ। ਅੱਜ ਹਜ਼ਾਰਾਂ ਸਿੱਖਾਂ ਦਾ ਕਾਤਲ ਇਜ਼ਹਾਰ ਆਲਮ ਉਹ ਵਾਈਸ ਪ੍ਰੈਜ਼ੀਡੈਂਟ ਹੈ ਅਕਾਲੀ ਦਲ ਦਾ ਤੇ 8 ਕੇ 9 MLA ਹਿੰਦੂ ਨੇ। ਔਰ ਅਕਾਲੀਆਂ ਨੇ ਜਿਹੜਾ ਇਹ 1994 ਚ ਅੱਜ ਦੇ ਦਿਨ ਜਿਹੜਾ ਆਪਣੀ ਸਿੱਖੀ ਜਿਹੜੀ ਹੈ ਉਹ ਗਵਾ ਲਈ, ਏਜੰਡਾ ਖਤਮ ਕਰ ਦਿੱਤਾ। ਵਰਲਡ ਹਿਸਟਰੀ ਦੇ ਹਵਾਲੇ ਨਾਲ ਮੈਰੀ ਕੁਈਨ ਆਫ ਸਕਾਟਸ ਜਿਹੜੀ ਹੈ ਉਹਨੂੰ ਤਖਤ ਛੱਡਣ ਤੇ ਮਜਬੂਰ ਕੀਤਾ ਗਿਆ ਔਰ ਉਹਦਾ 1 ਸਾਲ ਦਾ ਬੱਚਾ ਜੇਮਸ 6 ਜਿਹੜਾ ਉਹ ਸਕਾਟਲੈਂਡ ਦਾ ਬਾਦਸ਼ਾਹ ਬਣਿਆ। 1683 ਚ ਪਹਿਲੇ ਸੈਟਲਰ ਜਰਮਨੀ ਤੋਂ ਅਮਰੀਕਾ ਦੇ ਵਿੱਚ ਆਏ ਕਨਕੌਰਡ ਜਹਾਜ਼ ਦੇ ਵਿੱਚ। 1704 ਚ ਬ੍ਰਿਟਿਸ਼ ਨੇ ਗਿਬਰਲਟਾਰ ਜਾਂ ਉਹਨੂੰ ਜਿਬਰਲਟਾਰ ਵੀ ਲਿਖਿਆ ਜਾਂਦਾ ਹੈ, ਇਸ ਤੇ ਕਬਜ਼ਾ ਕੀਤਾ। ਇਹਦਾ ਸਾਰਾ ਏਰੀਆ 2.6 ਸਕੁਅਰ ਕਿਲੋਮੀਟਰ ਹੈ ਔਰ ਇੱਥੇ ਜਿਹੜੇ ਨੇ ਇੰਗਲਿਸ਼, ਸਪੈਨਿਸ਼, ਇਟਾਲੀਅਨ, ਪੁਰਤਗਾਲੀ ਨੇ। ਪੋਪੂਲੇਸ਼ਨ ਸਾਰੀ 30,000 ਹੈ। ਪਰ ਇੱਥੇ ਵੀ ਰੈਫਰੈਂਡਮ ਹੋਇਆ ਔਰ 83% ਲੋਕਾਂ ਨੇ ਕਿਹਾ ਕਿ ਜੀ ਅਸੀਂ ਵਾਪਸ ਸਪੇਨ ਨਾਲ ਨਹੀਂ, ਸਪੇਨ ਦੀ ਮੰਗ ਹੈ ਕਿ ਜੀ ਅੰਗਰੇਜ਼ਾਂ ਨੇ 1704 ਚ ਇਹ ਲਿਆ ਸੀ ਔਰ ਇਹ ਵਾਪਸ ਕੀਤਾ ਜਾਏ। ਪਰ ਉਹਨਾਂ ਨੇ ਕਿਹਾ ਜੀ ਸਾਡੀ ਪਛਾਣ ਐਜ਼ ਏ ਜਿਬਰਲਟੇਰੀਅਨ ਹੈ ਔਰ ਅਸੀਂ ਨਹੀਂ ਜਾਣਾ ਚਾਹੁੰਦੇ ਕਿਤੇ ਵੀ। ਸੋ ਈਵਨ 30,000 ਦੀ ਗਿਣਤੀ ਵਾਲੇ ਛੋਟੇ ਜਿਹੇ 2.6 ਸਕੁਅਰ ਕਿਲੋਮੀਟਰ ਵਾਲੇ ਮੁਲਕ 'ਚ ਵੀ ਰੈਫਰੈਂਡਮ ਹੋਇਆ ਸੀ। 1793 ਚ ਫਰਾਂਸ ਨੇ ਪਹਿਲਾ ਕਾਪੀਰਾਈਟ ਲਾਅ ਪਾਸ ਕੀਤਾ। ਚਾਈਨਾ ਨੇ 1886 ਚ ਬ੍ਰਿਟਿਸ਼ ਪ੍ਰੋਟੈਕਟੋਰੇਟ ਵਾਲਾ ਜਿਹੜਾ ਬਰਮਾ ਮੁਲਕ ਸੀ ਜਿਹਨੂੰ ਮਿਆਂਮਾਰ ਕਹਿੰਦੇ ਨੇ, ਇਸ ਤੇ ਕਬਜ਼ਾ ਕੀਤਾ। 1974 ਚ ਅਮਰੀਕਨ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਪ੍ਰੈਜ਼ੀਡੈਂਟ ਨਿਕਸਨ ਵਾਟਰਗੇਟ ਟੇਪਸ ਜਿਹੜੀਆਂ ਨੇ ਉਹ ਸਾਰੀਆਂ ਹਵਾਲੇ ਕਰੇ। ਸੋ ਇਹ ਵਰਲਡ ਹਿਸਟਰੀ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 90 ਨੂੰ ਚੁਣਿਆ ਜੀ। ਇਹ ਹੈ ਗੁਰਮੁਖ ਆਪਾ ਖੋਏ ਜੀਵਨ ਮੁਕਤ ਗਤ, ਬਿਸਮ ਵਿਦੇ ਗਏ ਸੰਮਤ ਸੁਭਾਓ ਹੈ, ਜਨਮ ਮਰਨ ਸਮ ਨਰਕ ਸੁਰਗ ਘਰ ਪੁਨ ਜਨਮ ਮਰਨ ਸਮ ਨਰਕ ਸੁਰਗ ਅਰ ਪੁਨ ਪਾਪ, ਸੰਪਤ ਵਿਪਤ ਚਿੰਤਾ ਚਾਓ ਹੈ, ਬਨ ਗ੍ਰਹਿ ਹੈ ਜੋਗ ਭੋਗ, ਲੋਗ ਵੇਦ ਗਿਆਨ ਧਿਆਨ, ਸੁਖ ਦੁਖ ਸੋਗਾਨੰਦ ਮਿੱਤਰ ਸੱਤਰ ਤਾਓ ਹੈ, ਲੋਸ਼ਟ ਕਨਕ ਬਿਖ ਅੰਮ੍ਰਿਤ ਅਗਨ ਜਲ, ਸਹਿਜ ਸਮਾਦ ਉਨ ਮਨ ਅਨੁਰਾਓ ਹੈ ਜੀ। ਔਰ ਇਹ ਕਿ ਕਿਵੇਂ ਜਦੋਂ
ਗੁਰਮੁਖ ਨਿਰੰਕਾਰ ਦੇ ਵਿੱਚ ਆਪਾ ਗਵਾ ਲੈਂਦਾ ਹੈ। ਆਪਾ ਗਵਾਉਣ ਦਾ ਮਤਲਬ ਹਉਮੈ ਨੂੰ ਖਤਮ ਕਰਕੇ ਆਪਣਾ ਆਪ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨੀਐ ਪਾਈ ਹੈ, ਇਸ ਹਾਲਤ ਚ ਆ ਜਾਂਦਾ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਗੁਰਮੁਖ ਆਪਾ ਖੋਏ ਜੀਵਨ ਮੁਕਤ ਗਤ, ਕਿ ਵੀ ਉਹ ਜਿਉਂਦਿਆਂ ਮੁਕਤ ਹੈ, ਉਸ ਨੂੰ ਫਿਰ ਮਰਨ ਤੋਂ ਬਾਅਦ ਦੀ ਮੁਕਤੀ ਦੀ ਚਾਹਨਾ ਨਹੀਂ ਹੈ, ਉਹ ਜਿਉਂਦਿਆਂ ਮੁਕਤ ਹੈ। ਬਿਸਮ ਵਿਦੇ ਗਏ ਸਮਤ ਸੁਭਾਉ ਹੈ, ਉਹ ਦੁਨੀਆਦਾਰੀ ਜੀਵਨ ਗ੍ਰਸਤ ਦੇ ਵਿੱਚ ਰਹਿੰਦੇ ਆ ਬਿਨਾਂ ਕਿਸੇ ਦਬਾਅ ਜਾਂ ਪਰੇਸ਼ਾਨੀ ਤੋਂ ਆਪਣੇ ਜੀਵਨ ਨੂੰ ਜਿਹੜਾ ਉਹ ਬਸਰ ਕਰਦਾ ਹੈ। ਉਸ ਦੇ ਲਈ ਜਨਮ ਮਰਨ ਸਮ ਨਰਕ ਸੁਰਗ ਅਰ ਪੁੰਨ ਪਾਪ, ਉਹਦੇ ਲਈ ਜਨਮ ਤੇ ਮਰਨ 'ਚ ਕੋਈ ਫਰਕ ਨਹੀਂ ਹੈ, ਨਰਕ ਤੇ ਸਵਰਗ 'ਚ ਕੋਈ ਫਰਕ ਨਹੀਂ ਹੈ, ਪੁੰਨ ਤੇ ਪਾਪ 'ਚ ਕੋਈ ਫਰਕ ਨਹੀਂ ਹੈ। ਸੰਪਤ ਵਿਪਤ ਚਿੰਤਾ ਚਾਉ ਹੈ, ਵਰੀ ਐਂਡ ਹੈਪੀਨੈਸ, ਪਲੇਸ਼ਰਸ ਐਂਡ ਟਰਬੂਲੇਸ਼ਨਸ, ਇਹ ਸਾਰੇ ਸ਼ਬਦ ਜਿਵੇਂ ਜੋੜੇ ਨੇ ਕਿ ਨਾ ਉਹਨੂੰ ਕੋਈ ਚਿੰਤਾ ਹੈ ਨਾ ਉਹਨੂੰ ਕੋਈ ਏਡਾ ਚਾਹ ਹੈ, ਉਹ ਇੱਕ ਸਹਿਜ ਅਵਸਥਾ 'ਚ ਜਿਉਂਦਾ ਹੈ। ਬਨ ਗ੍ਰਹਿ ਜੋਗ ਭੋਗ, ਉਹਦੇ ਲਈ ਇਵੇਂ ਹੀ ਹੈ ਕਿ ਗ੍ਰਸਤ 'ਚ ਰਹਿਣਾ ਹੀ ਹੈ, ਇਵੇਂ ਹੈ ਕਿ ਜਿਵੇਂ ਉਹ ਜੰਗਲ ਦੇ ਵਿੱਚ ਹੈ, ਕਿਉਂਕਿ ਪ੍ਰਵਾਨ ਗ੍ਰਸਤ ਉਦਾਸ, ਉਹ ਰਹਿੰਦੇ ਆ ਵੀ ਕਿਸੇ ਮਾਇਆ ਦੇ ਪ੍ਰਭਾਵ ਤੋਂ ਆਜ਼ਾਦ ਹੈ। ਉਸ ਦੇ ਲਈ ਜੋਗ ਤੇ ਭੋਗ ਇੱਕ ਬਰਾਬਰ ਨੇ, ਗਿਆਨ ਤੇ ਧਿਆਨ ਜਿਹੜੇ ਨੇ ਉਸ ਦੇ ਵਿੱਚ ਉਹਦਾ ਧਿਆਨ ਜੁੜਦਾ ਹੈ। ਸੁੱਖ ਤੇ ਦੁੱਖ ਇੱਕ ਬਰਾਬਰ ਨੇ, ਸੋਗ ਤੇ ਆਨੰਦ ਇੱਕ ਬਰਾਬਰ ਨੇ, ਮਿੱਤਰ ਸੱਤਰ ਤਾਓ ਹੈ, ਦੁਸ਼ਮਣ ਔਰ ਦੋਸਤ ਇੱਕ ਬਰਾਬਰ ਨੇ। ਤਾਂ ਅਖੀਰ 'ਚ ਭਾਈ ਸਾਹਿਬ ਕਹਿੰਦੇ ਨੇ ਲੋਸਟ ਕਨਕ ਬਿਖ ਅੰਮ੍ਰਿਤ ਅਗਨ ਜਲ, ਕਿ ਇੱਕ ਪਾਸੇ ਕਣਕ ਸੋਨੇ ਨੂੰ ਕਹਿੰਦੇ ਨੇ, ਲੋਸਟ ਬੜਾ ਖੱਦਰ ਜੇ ਕਿਸਮ ਦਾ ਲੋਹਾ ਜੀ, ਕਿ ਉਹਦੇ ਲਈ ਸੋਨਾ ਤੇ ਲੋਹਾ ਉਹਦੇ 'ਚ ਕੋਈ ਫਰਕ ਨਹੀਂ ਹੈ। ਬਿਖ ਤੇ ਅੰਮ੍ਰਿਤ, ਉਹਦੇ ਲਈ ਜ਼ਹਿਰ ਔਰ ਅੰਮ੍ਰਿਤ, ਉਹ ਮਰਨ ਨੂੰ ਵੀ ਤਿਆਰ ਹੈ ਸਚਾਈ ਦੇ ਲਈ, ਉਹਨੂੰ ਕੋਈ ਡਰ ਨਹੀਂ ਹੈ। ਅਗਨ ਜਲ, ਨਾ ਉਹਨੂੰ ਅੱਗ ਸਾੜ ਸਕਦੀ ਹੈ ਨਾ ਉਸ ਨੂੰ ਪਾਣੀ ਰੋੜ ਸਕਦਾ ਹੈ। ਸਹਿਜ ਸਮਾਧ, ਉਹ ਸਹਿਜ ਦੇ ਵਿੱਚ ਟਿਕੀ ਹੋਈ ਗੁਰਮੁਖ ਦੀ ਅਵਸਥਾ ਵਾਲਾ ਉਨ ਮਨ ਅਨੁਰਾਉ ਹੈ। ਉਹ ਇਸ ਲਈ ਸਹਿਜ ਸਮਾਧ ਦੇ ਵਿੱਚ ਹੈ ਕਿ ਉਨ ਮਨ ਅਨੁਰਾਉ ਹੈ, ਉਸ ਦੀ ਸੁਰਤ ਹਮੇਸ਼ਾ ਨਿਰੰਕਾਰ ਦੇ ਨਾਲ ਜੁੜੀ ਹੋਈ ਹੈ। ਇਸ ਲਈ ਉਹ ਸੁੱਖ ਦੁੱਖ ਖੁਸ਼ੀ ਗਮੀ ਮਿੱਤਰ ਸੱਤਰ ਕਨਕ ਔਰ ਲੋਸਟ ਇਹਨਾਂ ਸਾਰਿਆਂ ਨੂੰ ਸਮ ਕਰਕੇ ਜਾਣਦਾ ਹੈ। ਇਹੀ ਗੁਰਮੁਖ ਹੈ ਔਰ ਇਹ ਪਦ ਸਤਿਗੁਰੂ ਨੂੰ ਆਪਾ ਸਮਰਪਣ ਕਰਕੇ ਹੀ ਹਾਸਲ ਹੁੰਦਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ, ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।